ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਵਿਊਅਰਸ ਮੂਵੀਜ਼ ਦੇ ਵਿੱਚ ਇੱਕ ਬਹੁਤ ਵੱਡਾ ਆਧਾਰ ਹੁੰਦਾ ਹੈ ਜਿਹੜਾ ਸੌਂਗਸ ਦੇ ਉੱਤੇ ਆਧਾਰਿਤ ਹੁੰਦਾ ਹੈ। ਮੂਵੀਜ਼ ਦੇ ਵਿੱਚ ਸੌਂਗਸ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ, ਉਹ ਇੱਕ ਮੂਵੀ ਦੀ ਫਿਲਮ ਦੀ ਰੂਹ ਮੰਨੇ ਜਾਂਦੇ ਨੇ। ਵੀਰ ਜੀ, ਮੈਂ ਤੁਹਾਡੇ ਕੋਲੋਂ ਇਹ ਗੱਲ ਹੁਣ ਪੁੱਛਣੀ ਚਾਹੂੰਗਾ, ਇਸ ਮੂਵੀਜ਼ ਦੇ ਵਿੱਚ ਜਿਵੇਂ ਮੋਟੀਵੇਸ਼ਨਲ ਮੂਵੀ ਹੈਗੀ, ਇਹਦੇ ਵਿੱਚ ਮੋਟੀਵੇਸ਼ਨਲ ਸੌਂਗਸ ਨੇਗੇ, ਉਹਨਾਂ ਦੇ ਕਿਹੜੇ ਆਰਟਿਸਟ ਨੇ, ਕਿਹੜੇ ਸਿੰਗਰ ਦੇ ਗਾਏ ਹੋਏ ਨੇ, ਤੇ ਥੋੜਾ ਜਿਹਾ ਆਪਣੀ ਫਿਲਮ ਦੇ ਆਰਟਿਸਟ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਹਾਂ ਵੀਰ ਜੀ, ਇਹਦੇ ਵਿੱਚ ਅਸੀਂ ਕੋਈ ਵੀ ਸਮਝੌਤਾ ਨਹੀਂ ਕੀਤਾ ਕਿਸੇ ਵੀ ਪੱਖ ਤੋਂ, ਕਿਉਂਕਿ ਕਈ ਵਾਰ ਸਾਡੇ ਦਰਸ਼ਕਾਂ ਨੂੰ ਕੀ ਹੋ ਜਾਂਦਾ ਕਿ ਪਤਾ ਨਹੀਂ ਇਹ ਧਾਰਮਿਕ ਮੂਵੀ ਆ, ਛੋਟੇ ਬਜਟ ਦੀ ਹੋਵੇਗੀ ਜੀ, ਜਾਂ ਇਹਦੇ ਵਿੱਚ ਕੋਈ ਚੰਗੇ ਕਲਾਕਾਰ ਨਹੀਂ ਹੋਣਗੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਚਲਿਆ ਜਾਂਦਾ। ਪਰ ਅਸੀਂ ਇਹਦੇ ਵਿੱਚ ਦੇਖੋ, ਨਵ ਬਾਜਵਾ ਬਹੁਤ ਸੋਹਣਾ ਆਰਟਿਸਟ ਆ, ਸੋਨਪ੍ਰੀਤ ਜਵੰਦਾ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਹੋਇਆ, ਤੇ ਗੱਗੂ ਗਿੱਲ, ਸੁਖਜਿੰਦਰ ਸ਼ੇਰਾ ਪੁਰਾਣੇ ਕਲਾਕਾਰ, ਸੁਨੀਤਾ ਧੀਰ ਜੀ, ਬਿੱਲਾ ਭਾਜੀ, ਤੇ ਹੋਰ ਵੀ ਬਹੁਤ ਸਾਰੇ, ਸਤਵੰਤ ਕੌਰ ਜੀ, ਬਹੁਤ ਪੁਰਾਣੇ ਆਰਟਿਸਟ ਵੀ ਨੇ ਤੇ ਨਵੇਂ ਵੀ ਨੇ। ਤੇ ਦੂਸਰੀ ਗੱਲ, ਈਸ਼ਾ ਸ਼ਰਮਾ ਜੀ ਇਹਦੇ ਵਿੱਚ ਜਿਨ੍ਹਾਂ ਨੇ ਕੌਮ ਦੇ ਹੀਰੇ ਦੇ ਵਿੱਚ ਸਤਵੰਤ ਸਿੰਘ ਦੀ ਪਤਨੀ ਦਾ ਰੋਲ ਕੀਤਾ, ਉਹ ਭੈਣ ਦਾ ਰੋਲ ਉਹਨਾਂ ਨੇ ਕੀਤਾ ਹੈ। ਤੇ ਬਾਕੀ ਗਾਉਣ ਵਾਲਿਆਂ ਦੇ ਵਿੱਚ, ਕਲਾਕਾਰਾਂ ਦੇ ਵਿੱਚ ਰਣਜੀਤ ਬਾਵਾ, ਲੈਂਬਰ ਹਸੈਨਪੁਰੀ, ਨਛੱਤਰ ਗਿੱਲ, ਕਮਲ ਖਾਨ, ਕੇਸ ਮੱਖਣ, ਸਾਰੇ ਬਾਕੀ ਟਾਈਗਰ ਸਟਾਈਲ ਦਾ ਮਿਊਜ਼ਿਕ ਲਿਆ ਹੈ। ਤੇ ਦੂਜੀ ਗੱਲ, ਜਿਹੜਾ ਇੱਕ ਇਹਦਾ ਬਹੁਤ ਹੀ ਵਧੀਆ ਸੌਂਗ ਹੈ ਜਿਹੜਾ ਕਿ ਚੱਲ ਰਿਹਾ ਕਿ ਜਿੰਦਾ ਜੰਮਿਆ ਤੇ ਮਿਲਣ ਵਧਾਈਆਂ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਹਨੂੰ ਕਿ ਪੁਰਾਣੀ ਲੋਕ ਧੁਨ, ਜਿਵੇਂ ਸਾਡੇ ਸਾਰੇ ਕਲਾਕਾਰਾਂ ਨੇ ਗਾਇਆ ਕਿ ਜੱਗਾ ਜੰਮਿਆ ਤੇ ਮਿਲਣ ਵਧਾਈਆਂ। ਹੁਣ ਇਹ ਨਹੀਂ ਪਤਾ ਕਿ ਜੱਗਾ ਹੋਇਆ ਵੀ ਆ ਜਾਂ ਨਹੀਂ ਹੋਇਆ, ਜਾਂ ਉਹਨੇ ਕੀ ਕੀਤਾ, ਸਾਡੀ ਕੌਮ ਨੂੰ ਕੀ ਦੇਣ ਹੈ ਜੱਗੇ ਦੀ। ਦੂਜਾ ਮਿਰਜ਼ਾ, ਰਾਂਝਾ, ਕਿਹੋ ਜਿਹੇ ਕਿ ਉਹ ਨਾਇਕ ਨੇ ਸਾਡੇ, ਸਾਰੇ ਕਲਾਕਾਰ ਗਾਉਂਦੇ ਆ ਉਹਨੂੰ। ਤੇ ਅਸੀਂ ਵੀ ਜਿੰਦਾ ਸਾਡੇ ਸਾਹਮਣੇ ਆ, ਸਾਡੇ ਅੱਖਾਂ ਦੇ ਸਾਹਮਣੇ ਇਤਿਹਾਸ ਵਾਪਰਿਆ ਜਿੰਦੇ ਦਾ, ਜਿੰਦੇ ਨੇ ਸਾਡੀ ਕੌਮ ਲਈ ਕਿੰਨਾ ਕੁਝ ਕੀਤਾ, ਸਾਰਿਆਂ ਤੋਂ ਵੱਡਾ ਬੈਂਕ ਡੱਕਾ ਮਾਰਿਆ, ਕਿ ਉਹ ਜੱਗਾ ਤਾਂ ਉਹਦੇ ਲਾਇਕ ਹੀ ਨਹੀਂ, ਨਾ ਸਾਨੂੰ ਉਹਦੀ ਹਿਸਟਰੀ ਦਾ ਪਤਾ। ਜਿੰਦਾ ਜੀ ਨੇ ਸਭ ਕੁਝ ਕੀਤਾ, ਕਿਉਂ ਨਾ ਉਹਨੂੰ ਸਾਹਮਣੇ ਲਿਆਂਦਾ ਜਾਵੇ। ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਉਹ ਲੋਕ ਧੁਨ ਦੇ ਉੱਪਰ ਜਿਹੜੇ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਬੈਠੀ ਹੋਈ ਆ, ਤੇ ਅਸੀਂ ਉਹ ਜਿੰਦੇ ਨੂੰ ਕਿ ਜਿੰਦਾ ਜੰਮਿਆ ਤੇ ਮਿਲਣ ਵਧਾਈਆਂ, ਤੇ ਨਾਲ ਹੀ ਉਹਨੂੰ ਮਾਡਰਨ ਰੂਪ ਦਿੱਤਾ ਕਿ ਟਾਈਗਰ ਸਟਾਈਲ ਦਾ ਮਿਊਜ਼ਿਕ ਦਿੱਤਾ। ਤੇ ਅੱਜ ਕੱਲ ਜਿਹੜੇ ਕਲਾਕਾਰ ਚੱਲ ਰਹੇ ਨੇ, ਰਣਜੀਤ ਬਾਵਾ, ਲੈਂਬਰ ਹਸੈਨਪੁਰੀ, ਦੋਨਾਂ ਨੇ ਮਿਲ ਕੇ ਗਾਇਆ, ਬਹੁਤ ਸੋਹਣਾ ਗਾਇਆ, 7 ਟੱਪੇ ਗੀਤ ਤੇ ਹਨ। ਤੇ ਬਾਕੀ ਸਿੰਘਾਂ ਦੀ ਜਾਵੇ, ਜੀਪ ਸੂਕ ਦੀ, ਕੇਸ ਮੱਖਣ ਨੇ ਬਹੁਤ ਸੋਹਣਾ ਗਾਇਆ। ਤੇ ਇਹ ਜਿਹੜਾ ਜਿੰਦਾ ਜੰਮਿਆ ਤੇ ਮਿਲਣ ਵਧਾਈਆਂ ਬਹੁਤ ਸੋਹਣਾ ਗੀਤ ਹੈ, ਸੁਣਨ ਵਾਲਾ ਜੀ। ਵਿਊਅਰਸ, ਤੁਹਾਨੂੰ ਇਸ ਜਿੰਦਾ ਜੰਮਿਆ ਤੇ ਮਿਲਣ ਵਧਾਈਆਂ ਸੌਂਗ ਦੀਆਂ ਥੋੜੀਆਂ ਜਿਹੀਆਂ ਝਲਕੀਆਂ ਦਿਖਾਉਂਦੇ ਆ। ਜ਼ਮੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦੇ ਮਰ ਜਾਣ ਨੂੰ ਮੌਤ ਮੰਨਦਾ। ਸੁਪਰਡੈਂਟ ਸਾਹਿਬ, ਜਦੋਂ ਜ਼ੁਲਮ ਤੇ ਜ਼ਬਰ ਦੀ ਅੱਤ ਹੋ ਜਾਏ, ਲੈਣ ਅਦਾਲਤਾਂ ਵੀ ਅੱਖਾਂ ਫੇਰ ਲੋਕੋ, ਛੀਣੀ ਮਾਂ ਦੀ ਕੁੱਖੋਂ ਫਿਰ ਜਨਮ ਲੈਂਦੇ, ਸੰਤ ਸੂਰਮੇ ਮਰਦ ਦਲੇਰ ਲੋਕੋ, ਮਿਲਦੇ ਨਾਲ ਮੁਕੱਦਰਾ ਕੌਮ ਚਾਈ, ਪਿੰਡਰਾ ਵਾਲੇ ਜੇ ਬੱਬਰ ਸ਼ੇਰ ਲੋਕੋ, ਉਹ ਜਿੰਦੇ ਸੁੱਖੇ ਜੇ ਮਰਦ ਦਲੇ ਲੋਕੋ, ਜਿੰਦੇ ਸੁੱਖੇ ਜੇ ਬੱਬਰ ਸ਼ੇਰ ਲੋਕੋ। Tiger style, ਜਿੰਦਾ ਜੰਮਿਆ ਤੇ ਮਿਲਣ ਵਧਾਈਆਂ ਵਈ, ਜਿੰਦਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋਇਆ ਬੜੇ ਖਾੜਕੂ ਸੂਰਮਾ, ਸੂਰਮਾ, ਚੁਣ ਚੁਣ ਵੈਰੀ ਮਾਰਨੇ ਦਿੱਲੀ ਦੂਰ ਨਾ, ਚੁਣ ਚੁਣ ਵੈਰੀ ਮਾਰਨੇ ਦਿੱਲੀ ਦੂਰ ਨਾ, ਉਹ ਦਿੱਲੀ ਦੂਰ ਨਾ, ਉਹ ਦਿੱਲੀ ਦੂਰ ਨਾ। ਜਿੰਦੇ ਮਾਰਿਆ ਵੀ ਲੁਧਿਆਣੇ ਡਾਕਾ, ਜਿੰਦੇ ਮਾਰਿਆ ਵੀ ਲੁਧਿਆਣੇ ਡਾਕਾ, ਕੌਮੀ ਕਾਂਡਾ ਲਈ ਬੱਲਿਆ, ਬੱਲਿਆ, ਉਹ ਪੌਣੀ 6 ਕਰੋੜ ਲੁੱਟ ਕੇ ਸਿੰਘ ਚੱਲਿਆ, ਪੌਣੀ 6 ਕਰੋੜ ਲੁੱਟ ਕੇ ਸਿੰਘ ਚੱਲਿਆ, ਉਹ ਸਿੰਘ ਚੱਲਿਆ, ਹੋ ਸਿੰਘ ਚੱਲਿਆ। ਵਿਊਅਰਸ, ਇਹ ਸੀਗਾ ਗਾਣਾ ਜਿੰਦਾ ਜੰਮਿਆ ਤੇ ਮਿਲਣ ਵਧਾਈਆਂ, ਜਿਹੜੀ ਇਹ ਮੂਵੀ ਹੈ 7 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ। ਵੀਰ ਜੀ, ਮੈਂ ਹੁਣ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਇਹ ਤੁਸੀਂ ਮੂਵੀ ਬਣਾ ਰਹੇ ਸੀਗੇ, ਫਿਲਮ ਦਾ ਤੁਸੀਂ ਪ੍ਰੋਡਿਊਸ ਕੀਤੀ ਹੈ, ਇਹਦੇ ਵਿੱਚ ਬਣਾਉਣ ਦੇ ਸਮੇਂ ਕੋਈ ਇਦਾਂ ਦਾ ਸੀਨ
ਜਿਹਦੇ 'ਚ ਤੁਸੀਂ ਬਹੁਤ ਭਾਵੁਕ ਮਹਿਸੂਸ ਕੀਤਾ ਹੋਵੇ ਜਾਂ ਕੋਈ ਗੱਲ ਤੁਹਾਨੂੰ ਬਹੁਤ ਛੂਹ ਗਈ ਹੋਵੇ ਤੁਹਾਡੇ ਮਨਾਂ ਨੂੰ, ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਹਾਂਜੀ, ਜਦੋਂ ਵੀਰ ਜੀ ਅਸੀਂ ਸ਼ੂਟਿੰਗ ਸ਼ੁਰੂ ਕੀਤੀ ਆ ਪਹਿਲੇ ਦਿਨ ਹੀ, ਤਾਂ ਜਦੋਂ ਇਹ ਸਾਡੇ ਨਵ ਬਾਜਵਾ ਤੇ ਸੋਨਪ੍ਰੀਤ ਜਵੰਦਾ ਜੀ ਤਿਆਰ ਹੋ ਕੇ ਆਏ ਸ਼ੂਟ ਕਰਨ ਲਈ, ਤਾਂ ਉਸ ਵਕਤ ਭੈਣ ਜੀ, ਭਾਈ ਜਿੰਦੇ ਦੇ ਭੈਣ ਜੀ ਬਲਵਿੰਦਰ ਕੌਰ ਜੀ, ਜਿਹੜੇ ਕਿ ਜਿੰਦੇ ਦੀ ਸੋਚ ਨੂੰ ਲੈ ਕੇ ਅੱਜ ਵੀ ਚੱਲ ਰਹੇ ਨੇ, ਜੀ। ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੇਖੀਏ ਤਾਂ ਬੜੇ ਚੜ੍ਹਦੀ ਕਲਾ ਵਾਲੇ ਨੇ ਭੈਣ ਬਲਵਿੰਦਰ ਕੌਰ ਜੀ, ਹਨਾ, ਕਦੇ ਡੋਲੇ ਨਹੀਂ, ਅੱਖਾਂ ਦੇ ਵਿੱਚ ਹੰਝੂ ਨਹੀਂ ਆਏ, ਪਰ ਉਹ ਵੀ ਉੱਥੇ ਸੈੱਟ ਦੇ ਉੱਪਰ ਮੌਜੂਦ ਸਨ ਕਿ ਜਦੋਂ ਜਿੰਦਾ ਨਵ ਤੇ ਸੋਨਪ੍ਰੀਤ ਜਵੰਦਾ ਜੀ ਆਏ ਤਾਂ ਉਹਨਾਂ ਦੇ ਗੱਲ ਲਾ ਕੇ ਉਹ ਭਾਵੁਕ ਹੋ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗੇ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੇਰੇ ਵੀਰੇ ਮੇਰੇ ਸਾਹਮਣੇ ਖੜੇ ਹੋਣ। ਤੇ ਦੂਸਰਾ, ਜਦੋਂ ਜੇਲ੍ਹ ਦੇ ਸੀਨ ਕਰ ਰਹੇ ਸੀ ਅਸੀਂ ਜੀ, ਤਾਂ ਫਾਂਸੀ ਹੋਣ ਤੋਂ ਬਾਅਦ ਸਜ਼ਾ ਸੁਣਾਈ ਗਈ ਜਦੋਂ, ਤੇ ਜਿੰਦਾ ਤੇ ਸੁੱਖਾ ਬਰਫੀ ਲੈ ਕੇ ਆਉਂਦੇ ਨੇ, ਲੱਡੂ ਲੈ ਕੇ ਆਉਂਦੇ ਨੇ, ਕੈਦੀਆਂ ਦੇ ਨਾਲ ਬਹੁਤ ਪਿਆਰ ਸੀ, ਤੇ ਉਹ ਕੈਦੀ ਜਦੋਂ ਖਾ ਰਹੇ ਨੇ ਤੇ ਉਹ ਵਧਾਈਆਂ ਦੇਣ ਲੱਗ ਗਏ ਕਿ ਤੁਸੀਂ ਬਰੀ ਹੋ ਗਏ, ਤਾਂ ਜਿੰਦਾ ਤੇ ਸੁੱਖਾ ਕਹਿਣ ਲਈ ਸਾਨੂੰ ਮੌਤ ਦੀ ਸਜ਼ਾ ਹੋਈ ਹੈ, ਸਾਨੂੰ ਫਾਂਸੀ ਸਜ਼ਾ ਹੋਈ ਹੈ, ਅਸੀਂ ਖੁਸ਼ੀ ਦੇ ਵਿੱਚ ਜੋ ਇਹ ਤੁਹਾਨੂੰ ਖਵਾ ਰਹੇ ਹਾਂ। ਤਾਂ ਉਸ ਵਕਤ ਸਾਰੀ ਟੀਮ, ਸਾਰੇ ਕੈਦੀ ਜੋ ਬਣੇ ਹੋਏ ਸੀ, ਸਾਰੇ ਰੋਣ ਲੱਗ ਪਏ ਤੇ ਕੋਈ ਨਹੀਂ ਬਚਿਆ ਜਿਹਦੀ ਅੱਖਾਂ ਦੇ ਵਿੱਚ ਹੰਝੂ ਨਾ ਆਇਆ ਹੋਵੇ। ਤੇ ਦੂਜੀ ਗੱਲ ਕਿ ਇੰਨੀ ਇਮੋਸ਼ਨਲ ਕਹਾਣੀ ਹੈ ਕਿ ਆਰਟਿਸਟਾਂ ਦੇ ਅੱਖਾਂ ਦੇ ਵਿੱਚ ਮੈਡੀਸਨ ਨਹੀਂ ਪਾਉਣੀ ਪੈਂਦੀ ਸੀ ਜੀ। ਅਸੀਂ ਕਹਿ ਰਹੇ ਹਾਂ ਸੁਨੀਤਾ ਧੀਰਜ ਨੂੰ ਕਿ ਸੁਨੀਤਾ ਧੀਰਜ ਜੀ ਭਾਈ ਜਿੰਦੇ ਦੇ ਮਾਤਾ ਜੀ ਬੜੇ ਦਲੇਰ ਸਨ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨਹੀਂ ਆਇਆ, ਤੁਸੀਂ ਰੋਵੋ ਨਾ, ਅੱਖਾਂ ਦੇ ਵਿੱਚ ਹੰਝੂ ਨਾ ਕੱਢੋ। ਪਰ ਉਹ ਕਹਿੰਦੇ ਮੈਂ ਕੀ ਕਰਾਂ, ਮੱਲੋ ਮੱਲੀ ਅੱਖਾਂ ਦੇ ਵਿੱਚ ਹੰਝੂ ਨੇ। ਈਸਾ ਸ਼ਰਮਾ ਨੂੰ ਕਹਿ ਰਹੇ ਹਾਂ ਕਿ ਰੋਣਾ ਨਹੀਂ, ਭੈਣ ਚੜ੍ਹਦੀ ਕਲਾ ਵਾਲੇ ਨੇ, ਕਲਾਕਾਰਾਂ ਦੇ, ਆਰਟਿਸਟਾਂ ਦੇ ਨਾ ਦਵਾਈ ਪਾ ਕੇ ਅੱਖਾਂ ਦੇ ਵਿੱਚ ਹੰਝੂ ਲਿਆਂਦੇ ਜਾਂਦੇ ਨੇ ਕਿ ਜਦੋਂ ਸੀਨ ਕਰਦੇ ਨੇ ਤਾਂ ਮੱਲੋ ਮੱਲੀ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਸੋਚਦੇ ਕਿ ਬੜੇ ਧੰਨ ਨੇ ਉਹ ਮਾਤਾ, ਧੰਨ ਭੈਣ, ਧੰਨ ਉਹ ਸ਼ਹੀਦ ਜਿਨ੍ਹਾਂ ਨੇ ਅੱਖਾਂ ਦੇ ਵਿੱਚ ਇੱਕ ਵੀ ਹੰਝੂ ਨਹੀਂ ਪਾਇਆ। ਜਾਣੀ ਕੁਛ ਇੱਕ ਮਾਹੌਲ ਹੀ ਇਹੋ ਜਿਹਾ ਬਣ ਗਿਆ ਸੀ ਕਿ ਜਿਹਦੇ ਵਿੱਚ ਇੱਕ ਆਰਟਿਸਟ ਕਿ ਜਿਹਦਾ ਇੱਕ ਪ੍ਰੋਫੈਸ਼ਨ ਆ, ਇੱਕ ਕਿੱਤਾ ਵਾ ਜੀ, ਤੇ ਉਹ ਪ੍ਰੋਫੈਸ਼ਨ ਦੇ ਉਹਦੇ ਦੌਰਾਨ ਵੀ ਇੱਕ ਅਸਲੀ ਸੀਨ ਕਰਦੇ ਕਰਦੇ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਅਸਲੀ ਦੇ ਹੰਝੂ ਆ ਗਏ ਤੇ ਤੁਸੀਂ ਖੁਦ ਹੀ ਮਤਲਬ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ, ਕਿੰਨਾ ਕੁ ਭਾਵੁਕ ਮਾਹੌਲ ਹੋਊਗਾ ਉੱਥੇ। ਜੀ ਡਾਕਟਰ ਸਾਹਿਬ, ਇਹ ਇਦਾਂ ਦੀ ਮੂਵੀ ਹੈ ਜਿਹੜੀ ਅੱਜ ਮੌਜੂਦਾ ਸਿੱਖ ਸੰਘਰਸ਼ ਤੇ ਬਣੀ ਹੈ, ਤੇ ਜਦੋਂ ਅਸੀਂ ਇਤਿਹਾਸ ਨੂੰ ਥੋੜਾ ਜਿਹਾ ਡੂੰਘਾਈ ਨਾਲ ਦੇਖੀਏ ਤੇ ਮਤਲਬ ਇਹਨੇ ਇਤਿਹਾਸ ਦੇ ਵਿੱਚ ਜੁੜਨਾ, ਅੱਜ ਦਾ ਜੋ ਵਾਪਰ ਰਿਹਾ ਹੈ ਇਹਨੇ ਕੱਲ ਦਾ ਇਤਿਹਾਸ ਬਣਨਾ, ਮਤਲਬ ਇਹਨੂੰ ਹਿਸਟੋਰੀਕਲ ਫੈਕਟਸ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਇਹਨਾਂ ਦੀਆਂ ਸੁੱਖੇ ਜਿੰਦੇ ਦੀ ਲਾਈਫ ਨੂੰ, ਇਹਨਾਂ ਦੇ ਕਾਰਨਾਮਿਆਂ ਨੂੰ, ਜਿਹੜਾ ਇਹਨਾਂ ਨੇ ਆਪਣਾ, ਜਿਵੇਂ ਇਹ ਮੂਵੀ ਵੀ ਉਹਨਾਂ ਦੀਆਂ ਸਾਰੀਆਂ ਜੇਲ੍ਹ ਚਿੱਠੀਆਂ ਦੇ ਵਿੱਚੋਂ, ਜੇਲ੍ਹ ਡਾਇਰੀਆਂ ਦੇ ਵਿੱਚੋਂ ਨਿਕਲੀ ਹੈ, ਇਹਨੂੰ ਤੁਸੀਂ ਹਿਸਟੋਰੀਕਲ ਫੈਕਟਸ ਦੇ ਵਿੱਚ ਕਿਵੇਂ ਦੇਖਦੇ ਹੋ? ਦੇਖੋ, ਇਤਿਹਾਸ ਨਾਲ ਜੁੜਨਾ ਨਹੀਂ, ਆਲਰੇਡੀ ਉਹਨਾਂ ਨੇ ਇਤਿਹਾਸ ਸਿਰਜ ਦਿੱਤਾ ਹੈ। ਔਰ ਜਦੋਂ ਅਸੀਂ ਅਕਾਲ ਤਖਤ ਸਾਹਿਬ ਦਾ 4 ਸਦੀਆਂ ਦਾ ਇਤਿਹਾਸ ਦੇਖਦੇ ਤੇ ਇੱਕ ਗੱਲ ਬੜੀ ਜ਼ਾਹਰ ਹੈ, ਔਰ ਜਿਵੇਂ ਇਸ ਫਿਲਮ ਦੇ ਪਾਰਟ ਤੋਂ ਇਹਨਾਂ ਨੇ ਦੱਸਿਆ ਹੈ ਵੀ ਜਿਹੜੀ ਪ੍ਰੇਰਨਾ ਹੈ, ਕੋਈ ਇਹ ਨਹੀਂ ਹੈ ਵੀ ਜੂਨ 84 'ਚ ਹਮਲਾ ਹੋਇਆ ਇੱਕਦਮ ਉਹਨਾਂ ਦੀ ਕੋਈ ਇਮੋਸ਼ਨਲ ਆਊਟਬਰਸਟ ਸੀ, ਉਹ ਜਜ਼ਬਾਤੀ ਹੋ ਗਏ। ਉਹਨਾਂ ਨੇ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ, ਮਹਾਨ ਸਿੱਖ, ਉਹਨਾਂ ਦੀ ਸਰਪ੍ਰਸਤੀ ਥੱਲੇ, ਉਹਨਾਂ ਦੀ ਛਤਰ ਛਾਇਆ ਥੱਲੇ ਉਹਨਾਂ ਨੇ ਸਿੱਖੀ ਸਿਧਾਂਤ ਦੇ ਸਬਕ ਨੂੰ ਸਿਰਫ ਪੜ੍ਹਿਆ ਨਹੀਂ, ਚੰਗੀ ਤਰ੍ਹਾਂ ਦ੍ਰਿੜ ਕੀਤਾ ਜੀ। ਔਰ ਇਹੀ ਕਾਰਨ ਸੀ ਕਿ ਜੂਨ 84 ਦੇ ਪਹਿਲੇ ਹਫ਼ਤੇ ਜਦੋਂ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾ ਦਿੱਤਾ ਭਾਰਤੀ ਫੌਜ ਦੇ ਟੈਂਕਾਂ ਤੋਪਾਂ ਦੇ ਹਮਲੇ ਨੇ, ਇਹਨਾਂ ਦੋਨਾਂ ਵੀਰਾਂ ਨੇ, ਔਰ ਜਦੋਂ ਹਰਿੰਦਰ ਸਿੰਘ ਮਹਿਬੂਬ, ਭਾਈ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੀ ਗੱਲ ਵੀ ਕਰਦੇ ਨੇ ਕਿ ਕਿਵੇਂ ਕਾਇਲ ਹਰਮੰਦਰ ਦੀ ਬੇਰੀ ਕੋਲ ਉਹਨਾਂ ਨੂੰ ਕਿੜਾਂ ਪੈਂਦੀਆਂ ਨੇ। ਹੁਣ ਕਾਇਲ ਹਰਮੰਦਰ ਹੈ, ਗੋਲੀਆਂ ਨਾਲ ਛੱਲਿਆ ਹੋਇਆ ਹੈ, ਸਾਹਮਣੇ ਖੰਡਰਾਤ ਬਣਿਆ ਅਕਾਲ ਤਖਤ, ਔਰ ਇੱਥੇ ਹੀ ਜਿੰਦਾ ਸਿੱਖਾ ਖਲੋ ਕੇ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਉਹਨਾਂ ਦੇ ਸਾਹਮਣੇ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਤੋਂ ਉਹ ਬਲ ਮੰਗਦੇ ਨੇ ਕਿ ਇੰਦਰਾ ਨੂੰ ਤਾਂ ਸੋਧ ਦਿੱਤਾ ਵੀਰਾਂ ਨੇ, ਤੇ ਸਾਨੂੰ ਸਤਿਗੁਰੂ ਬਲ ਬਖਸ਼ੋ ਕਿ ਅਸੀਂ ਭਾਰਤੀ ਫੌਜ ਦਾ ਜਿਹੜਾ ਚੀਫ ਜਿਹਨੇ ਇਹ ਫੌਜਾਂ ਨੂੰ ਇਹ ਹੁਕਮ ਦਿੱਤਾ ਉਸ ਨੂੰ ਸਜ਼ਾ ਯਾਫਤਾ ਕਰੀਏ। ਸੋ ਹੁਣ ਜ਼ਾਹਰ ਹੈ ਕਿ ਜਿੰਦਾ ਸੁੱਖਾ ਉਹ ਸਾਡੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ, ਔਰ ਇਤਿਹਾਸਿਕ ਪਰੰਪਰਾ 'ਚ ਅੱਜ ਵੀ ਬੇਸ਼ੱਕ ਮੱਸਾ ਰੰਗੜ ਦਾ ਵਾਕਿਆ 18ਵੀਂ ਸਦੀ 'ਚ ਹੋਇਆ ਹੈ, ਸੁੱਖਾ ਸਿੰਘ ਮਤਾਬ ਸਿੰਘ ਦਾ ਵਾਕਿਆ ਜਿਹੜਾ ਉਹਨਾਂ ਦੀ ਕੁਰਬਾਨੀ ਉਸ ਪੀਰੀਅਡ ਦੀ ਹੈ, ਪਰ ਅੱਜ ਵੀ ਜਦੋਂ ਕਵੀਸ਼ਰ ਸਿੰਘ ਜਾਂ ਢਾਡੀ ਸਿੰਘ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀ ਵਾਰ ਗਾਉਂਦੇ ਨੇ ਤੇ ਹਰ ਸਿੱਖ ਦੇ ਸਾਹਮਣੇ ਆ ਜਾਂਦਾ ਹੈ ਕਿ ਜਿਵੇਂ ਉਹ ਦੋਵੇਂ ਸਿੰਘ ਜਿਹੜੇ ਨੇ, ਉਹਦਾ ਮੱਸੇ ਰੰਗੜ ਦਾ ਸਿਰ
ਨੇਜ਼ੇ ਤੇ ਟੰਗ ਕੇ ਬੀਕਾਨੇਰ ਵੱਲ ਨੂੰ ਜਾ ਰਹੇ ਨੇ ਜੀ। ਠੀਕ ਇਸੇ ਤਰ੍ਹਾਂ ਜਿੰਦਾ ਸੁੱਖਾ ਨੇ ਇਤਿਹਾਸ 'ਚ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੀਆਂ ਪੈੜਾਂ ਨੱਪਦਿਆਂ ਉਹ ਥਾਂ ਉਹ ਮੁਕਾਮ ਹਾਸਲ ਕੀਤਾ। ਔਰ ਫਿਰ ਮੈਂ ਸਮਝਦਾ ਵੀ ਕਈ ਵਾਰ ਮਰਨ ਵਾਲੇ ਚਲੇ ਜਾਂਦੇ ਨੇ, ਉਹ ਆਪਣੀ ਪੁਗਾ ਜਾਂਦੇ ਨੇ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਔਰ ਖਾਸ ਤੌਰ ਤੇ ਜਿਹੜੇ ਇਤਿਹਾਸਕ ਦਸਤਾਵੇਜ਼ ਨੇ, ਔਰ ਬਹੁਤ ਚੰਗੀ ਗੱਲ ਹੈ ਕਿ ਇਹ ਕਹਾਣੀ ਹੁਣ ਬੇਸ਼ੱਕ ਗੱਲ ਜੱਗੇ ਦੇ ਹਵਾਲੇ ਨਾਲ ਹੋ ਰਹੀ ਸੀ, ਚਲੋ ਜਗਤ ਸਿੰਘ ਵਿਰਕ ਇੱਕ ਨਾਇਕ ਵੀ ਸੀ ਆਪਣੇ ਕਿਸਮ ਦਾ, ਲੇਕਿਨ ਮੈਂ ਕਈ ਵਾਰੀ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਦੇਖਦਾ ਵੀ ਈਵਨ ਬੇਸ਼ੱਕ ਸ਼ਹੀਦ ਭਗਤ ਸਿੰਘ ਬਹੁਤ ਵੱਡਾ ਸ਼ਹੀਦ ਹੈ, ਪਰ ਬਹੁਤ ਕੁਝ ਐਸਾ ਹੈ ਜਿਹੜਾ ਬਾਅਦ ਦੇ ਵਿੱਚ ਖੱਬੇ ਪੱਖੀ ਕਾਮਰੇਡਾਂ ਨੇ ਉਹਨਾਂ ਦੇ ਨਾਂ ਨਾਲ ਜੋੜ ਕੇ ਉਹਨਾਂ ਦੀਆਂ ਕਿਤਾਬਾਂ ਬਣਾ ਕੇ ਉਹਨਾਂ ਨੂੰ ਇੱਕ ਕਾਮਰੇਡ ਨਾਇਕ ਬਣਾ ਕੇ ਧਰ ਦਿੱਤਾ। ਹੁਣ ਇੱਥੇ ਜਿੰਦਾ ਸੁੱਖਾ ਦੇ ਇਤਿਹਾਸਕ ਵੇਰਵੇ ਨੇ, ਉਹਨਾਂ ਦੀਆਂ ਚਿੱਠੀਆਂ, ਔਰ ਮੈਂ ਸਮਝਦਾ ਵੀ ਜਿਹੜਾ ਇੱਕ ਬੜਾ ਪ੍ਰੋਫਾਊਂਡ ਡਾਕੂਮੈਂਟ ਹੈ ਉਹਨਾਂ ਦੀ ਲਿਖਤ, ਜਿਹੜਾ ਉਹਨਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਜੀ, ਔਰ ਉਸ ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਰੋਲ ਡਿਫਾਈਨ ਕੀਤਾ ਕਿ ਤੁਹਾਡਾ ਦਿੱਲੀ ਤਖਤ ਕੀ ਹੈ, ਸਾਡਾ ਅਕਾਲ ਤਖਤ ਕੀ ਹੈ, ਤੁਸੀਂ ਕੀ ਕੀਤਾ ਔਰ ਸਾਡਾ ਰੋਲ ਕੀ ਹੈ। ਔਰ ਉਹਦੇ 'ਚ ਅੰਗਰੇਜ਼ੀ ਦੇ ਜਿਹੜਾ ਉਹਨਾਂ ਦਾ ਪੱਤਰ ਸੀ ਉਹਦੇ 'ਚ ਇੱਕ ਲਾਈਨ ਸੀ, when the nations awake history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਉਹਨਾਂ ਨੇ ਜਿਸ ਕਦਰ ਜਿਸ ਮੁਕਾਮ ਤੇ ਜਾ ਕੇ ਇਸ ਲੜਾਈ ਨੂੰ ਡਿਸਕ੍ਰਾਈਬ ਕੀਤਾ, ਸਾਨੂੰ ਕਿਸੇ ਤੀਸਰੇ ਦੀ ਇੰਟਰਪ੍ਰੀਟੇਸ਼ਨ ਦੀ ਲੋੜ ਨਹੀਂ ਹੈ ਵੀ ਸੰਘਰਸ਼ ਕੀ ਸੀ ਤੇ ਕੀ ਨਹੀਂ ਹੈ। ਤੇ ਜੇ ਟ੍ਰਿਬਿਊਟ ਦੀ ਗੱਲ ਕਰੀਏ 18ਵੀਂ ਸਦੀ ਦੇ ਸਾਡੇ ਇਤਿਹਾਸ 'ਚ ਅਸੀਂ ਬਹੁਤ ਘੱਟ ਖੁਦ ਲਿਖਿਆ, ਤੇ ਅਸੀਂ ਇੱਕ ਗੱਲ ਕਾਜ਼ੀ ਨੂਰਦੀਨ ਜਾਂ ਨੂਰ ਮੁਹੰਮਦ ਨੂੰ ਕੋਟ ਕਰਦੇ ਹਾਂ ਕਿ ਉਹਨੇ ਭਾਵੇਂ ਸਾਨੂੰ ਸੱਗ ਕਿਹਾ, ਕੁੱਤੇ ਕਿਹਾ, ਪਰ ਉਹਨੇ ਸਾਡੇ ਗੁਣਾਂ ਨੂੰ ਬਿਆਨ ਕੀਤਾ ਕਿ ਭਾਈ ਇਹਨਾਂ ਨੂੰ ਸੱਗ ਨਾ ਕਹੋ, ਇਹ ਆਚਰਣ ਦੇ ਕਿੰਨੇ ਉੱਚੇ ਨੇ, ਜੰਗ ਦੇ ਮੈਦਾਨ 'ਚ ਇਹਨਾਂ ਦੇ ਸਾਹਮਣੇ ਆ ਕੇ ਦੇਖੋ, ਔਰ ਇਹਨਾਂ ਦੀ ਬਹਾਦਰੀ ਤਲਵਾਰ ਦਾ ਤਾਂ ਨਹੀਂ ਇਹਨਾਂ ਵਰਗਾ ਕੋਈ ਨਹੀਂ। ਸੋ ਮੈਂ ਸਮਝਦਾ ਵੀ ਅੱਜ ਦੇ ਦੌਰ 'ਚ ਵੀ ਜਦੋਂ ਅਸੀਂ ਵੇਦ ਮਰਵਾਹਾ ਦੀ ਲਿਖਤ, ਜਿਹੜਾ ਖੁਦ ਉਹਨਾਂ ਨੂੰ ਟਾਰਚਰ ਕਰਨ ਵਾਲਿਆਂ ਜਾਂ ਇੰਟਰੋਗੇਟ ਕਰਨ ਵਾਲਿਆਂ 'ਚ ਹੈ, ਉਹ ਆਪਣੇ ਉਸ ਸਵੈ ਜੀਵਨੀ ਵਰਗੀ ਕਿਤਾਬ 'ਚ ਇਹ ਕਹਿੰਦਾ ਹੈ ਕਿ ਜਿੰਦਾ ਸੁੱਖਾ ਔਰ ਜਿੰਦਾ ਵਾਸ ਨਾਟ ਐਨ ਆਰਡੀਨਰੀ ਮੈਨ, ਕਿਉਂਕਿ ਉਹਨੇ ਜਿੰਦਾ ਨੂੰ ਇੰਟਰੋਗੇਟ ਕੀਤਾ ਹੋਇਆ ਸੀ। ਸੋ ਇਹ ਦੁਸ਼ਮਣ ਵੱਲੋਂ ਕਹੇ ਗਏ ਇਹ ਸ਼ਬਦ, ਇਸ ਤੋਂ ਵੱਡੀ ਕੋਈ ਟ੍ਰਿਬਿਊਟ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਆਲਰੇਡੀ ਜਿਹੜੀਆਂ ਚੀਜ਼ਾਂ ਹੁਣ, ਕਿਉਂਕਿ ਬੇਸ਼ੱਕ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਦੇ ਰੂਪ 'ਚ ਜਾਂ ਉਹਨਾਂ ਦਾ ਰਾਸ਼ਟਰਪਤੀ ਨੂੰ ਲਿਖੇ ਪੱਤਰ ਦੇ ਰੂਪ 'ਚ ਉਹਨਾਂ ਲਈ ਸਨ ਜਿਨ੍ਹਾਂ ਨੇ ਪੜ੍ਹਿਆ ਜਾਂ ਜਿਨ੍ਹਾਂ ਨੂੰ ਰਿਸਰਚ ਕਰਨੀ ਹੈ, ਪਰ ਜਦੋਂ ਇਹ ਫੈਕਟ ਪਰਦੇ ਤੇ ਆਏ ਨੇ ਜਾਂ ਆਣਗੇ 7 ਅਗਸਤ ਨੂੰ ਦੁਨੀਆ ਭਰ ਦੇ ਵਿੱਚ ਜਿਹੜੇ ਦਰਸ਼ਕ ਨੇ ਉਹ ਇਸ ਨੂੰ ਦੇਖਣਗੇ, ਔਰ ਇਹ ਇਤਿਹਾਸ ਸਾਂਭਿਆ ਵੀ ਜਾਏਗਾ, ਔਰ ਇਹ ਨੈਕਸਟ ਜਨਰੇਸ਼ਨ ਦੇ ਲਈ ਜਿਹੜੀ ਯੰਗਰ ਜਨਰੇਸ਼ਨ 84 ਤੋਂ ਬਾਅਦ ਪੈਦਾ ਹੋਏ, ਔਰ ਜਿਵੇਂ ਅਸੀਂ ਇੱਕ ਵਿਚਾਰ ਦੇ ਵਿੱਚ ਕਰ ਰਹੇ ਸੀ ਗੱਲ, ਜਿਵੇਂ ਹਕੂਮਤ ਨੇ ਸਾਡੇ ਇਸ ਗਲੋਰੀਅਸ ਸੰਘਰਸ਼ ਨੂੰ ਕਾਲਾ ਦੌਰ, ਇਹ ਜੀ ਕਾਲਾ ਦੌਰ, ਅੱਤਵਾਦ ਦਾ ਦੌਰ, ਔਰ ਮੈਂ ਸਮਝਦਾ ਵੀ ਜਦੋਂ ਇਹ ਕਰੈਕਟਰ ਜਿੰਦੇ ਸੁੱਖੇ ਵਰਗੇ ਇਹਨਾਂ ਦੀ ਦਾਸਤਾਨ ਬਾਹਰ ਆਏਗੀ ਪੂਰੇ ਉਹਨਾਂ ਦੇ ਸ਼ਬਦਾਂ ਦੇ ਵਿੱਚ, ਤੇ ਸਾਨੂੰ ਫਖਰ ਹੋਏਗਾ ਕਿ ਇਹ ਸਾਡਾ ਗੋਲਡਨ ਈਰਾ ਹੈ, ਇਹ ਸਾਡਾ ਉਹ ਸੁਨਹਿਰੀ ਯੁੱਗ ਸੀ ਜਿੱਥੇ ਸਾਡੇ ਯੋਧਿਆਂ ਨੇ 18ਵੀਂ ਸਦੀ ਦੇ ਸਾਡੇ ਖਾਲਸਾਈ ਬਹਾਦਰੀ ਦੇ ਇਤਿਹਾਸ ਨੂੰ ਮੁੜ ਸਿਰਜਿਆ। ਸੋ ਮੈਂ ਸਮਝਦਾ ਵੀ ਇਤਿਹਾਸਕ ਪਰਿਖੇਪ ਦੇ ਵਿੱਚ ਇਹ ਬਹੁਤ ਵੱਡਾ ਇੱਕ ਲੈਂਡਮਾਰਕ ਹੈ ਕਿ ਇਹ ਸਾਰੇ ਫੈਕਟ ਜਿਹੜੇ ਜਿਨ੍ਹਾਂ ਨੂੰ ਹਕੂਮਤ ਨੇ ਦਬਾਇਆ ਜਾਂ ਕਾਲੇ ਬ੍ਰਸ਼ ਦੇ ਨਾਲ ਉਹਨਾਂ ਨੇ ਆਪਣੇ ਕਾਲੇ ਚਿਹਰਿਆਂ ਨੂੰ ਢੱਕਣਾ ਚਾਹਿਆ, ਇਸ ਦੇ ਨਾਲ ਉਹਨਾਂ ਸਾਡੇ ਵੀਰੜਿਆਂ ਦੇ ਚਿਹਰੇ ਦਗ-ਦਗ ਮਗਦੇ ਨੇ, ਔਰ ਹੋਰ ਵੀ ਉਹਨਾਂ ਦੀ ਜਿਹੜੀ ਚਮਕ ਹੈ ਸੂਰਜਵਤ ਦੁਨੀਆ ਦੇ ਸਾਹਮਣੇ ਆਏਗੀ, ਔਰ ਇਹਨਾਂ ਹਾਕਮਾਂ ਦੀ ਕੋਵਾਰਡਿਸ, ਇਹਨਾਂ ਦਾ ਕਾਲਾਪਨ, ਇਹਨਾਂ ਦਾ ਸਾਜ਼ਿਸ਼ੀ ਨਿਜ਼ਾਮ, ਇਹ ਜਿਹੜਾ ਰਸਾਤਲ 'ਚ ਵੀ ਜਾਏਗਾ ਔਰ ਇਹ ਐਕਸਪੋਜ਼ ਵੀ ਹੋਏਗਾ। ਜੀ ਡਾਕਟਰ ਸਾਹਿਬ, ਇਸ ਮੂਵੀ ਦਾ ਹਿਸਟੋਰੀਕਲ ਪਰਸਪੈਕਟਿਵ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵੀਰ ਜੀ, ਹੁਣ ਮੈਂ ਤੁਹਾਡੇ ਕੋਲੋਂ ਚਾਹੂੰਗਾ ਕਿ ਇਸ ਮੂਵੀ ਦੇ ਦ ਮਾਸਟਰਮਾਈਂਡ ਜਿੰਦਾ ਸੁੱਖਾ ਫਿਲਮ ਦੇ ਪ੍ਰੋਡਿਊਸਰ ਹੋਣ ਦੇ ਨਾਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂ ਵੀਰ ਜੀ, ਮੈਂ ਦਰਸ਼ਕਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਦੇਖੋ, ਅਸੀਂ ਸ਼ਹੀਦ ਹੋਣਾ ਜਾਣਦੇ ਹਾਂ, ਜਿਸ ਤਰ੍ਹਾਂ ਅੱਜ ਵਿਦਵਾਨ ਵੀ ਕਹਿ ਰਹੇ ਕਿ 8 ਲੱਖ ਦੇ ਕਰੀਬ ਅਸੀਂ ਸ਼ਹੀਦ ਹੋ ਚੁੱਕੇ ਹਾਂ, ਪਰ ਅਸੀਂ ਆਪਣਾ ਇਤਿਹਾਸ ਨਹੀਂ ਲਿਖਣਾ ਜਾਣਦੇ, ਲਿਖਿਆ ਨਹੀਂ ਸਾਡਾ ਇਤਿਹਾਸ। ਅਸੀਂ ਬਾਅਦ ਦੇ ਵਿੱਚ ਬਹੁਤ ਰੌਲਾ ਪਾਉਣੇ ਆ ਕਿ ਆਹ ਕਿਤਾਬ ਦੇ ਵਿੱਚ ਗਲਤ ਲਿਖਿਆ ਜਾਂ ਇਦਾਂ ਨਹੀਂ ਲਿਖਿਆ ਹੋਣਾ ਚਾਹੀਦਾ ਸੀ। ਤੇ ਅੱਜ ਦਾ ਇਤਿਹਾਸ ਹੈ, ਜੋ ਅੱਜ ਦਾ ਜੋ ਯੁੱਗ ਹੈ ਉਹ ਮੀਡੀਆ ਦਾ ਯੁੱਗ ਹੈ ਜੀ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ 20 ਸਾਲਾਂ ਨੂੰ 30 ਸਾਲਾਂ ਨੂੰ ਸਾਡੇ ਬੱਚਿਆਂ ਨੇ ਇਹ ਫਿਲਮਾਂ ਦੇਖਣੀਆਂ ਨੇ, ਨੈੱਟ ਦੇ ਉੱਪਰ ਵੇਖਣਾ,
ਸਾਨੂੰ ਵੀ ਇਹੀ ਡਰ ਸੀ ਕਿ ਕਿਤੇ ਵਪਾਰੀ ਬੰਦੇ ਭਾਈ ਜਿੰਦੇ ਅਤੇ ਸੁੱਖੇ ਦੇ ਨਾਂ ਤੇ ਫਿਲਮ ਬਣਾ ਕੇ ਪੈਸੇ ਕਮਾਉਣ ਦੀ ਖਾਤਰ ਇਹਨਾਂ ਦੀ ਕਹਾਣੀ ਨੂੰ ਵਿੱਚ ਰੋਮਾਂਟਿਕ ਸੀਨ ਪਾ ਕੇ, ਖਾਲਸਾ ਕਾਲਜ ਵਿੱਚ ਪੜ੍ਹਦੇ ਹੋਣ ਕਰਕੇ ਉੱਥੋਂ ਦੀ ਕੁੜੀਆਂ ਦੇ ਨਾਲ ਗੰਦੇ ਗੀਤ ਪਾ ਕੇ ਕਿਤੇ ਸਾਡੇ ਸਾਹਮਣੇ ਲੈ ਆਉਣ। ਸਾਡੇ ਬੱਚੇ ਸਾਨੂੰ ਕੱਲ ਨੂੰ ਕਹਿਣ ਕਿ ਤੁਸੀਂ ਜਿੰਦੇ ਸੁੱਖੇ ਦੀਆਂ ਗੱਲਾਂ ਕਰਦੇ ਹੋ ਤਾਂ ਆ ਫਿਰਦੇ। ਜੇ ਅੱਜ ਸਾਨੂੰ ਕੋਈ ਸੁੱਖਾ ਸਿੰਘ ਭਾਈ ਮਤਾਬ ਸਿੰਘ ਦੀ ਗੱਲ ਕੋਈ ਇਹੋ ਜਿਹੀ ਕਹੇ ਤਾਂ ਅਸੀਂ ਉਹਦੇ ਗੱਲ ਪੈ ਜਾਾਂਗੇ ਜੀ। ਪਰ ਅਸੀਂ ਹੁਣ ਅਵੇਸਲੇ ਆ, ਅਸੀਂ ਬਹੁਤ ਪ੍ਰਚਾਰ ਕਰ ਲਿਆ, ਗੁਰੂ ਘਰ ਵੀ ਬਹੁਤ ਨੇ, ਸਭ ਕੁਝ ਹੈਗਾ ਸਾਡੇ ਕੋਲ, ਪਰ ਬੜੇ ਅਫਸੋਸ ਨਾਲ ਮੀਡੀਆ ਨਹੀਂ ਹੈਗਾ, ਚੈਨਲ ਨਹੀਂ ਹੈਗੇ ਸਾਡੇ ਕੋਲ। ਚਲੋ ਤੁਸੀਂ ਬਹੁਤ ਚੰਗੀ ਸੇਵਾ ਕਰ ਰਹੇ ਹੋ TV 84 ਹਨਾ, ਪਰ ਹੋਰ ਵੀ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਹਨਾ। ਇਸੇ ਕਰਕੇ ਕਿ ਸਾਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ, ਸਾਨੂੰ ਆਪਦਾ ਇਤਿਹਾਸ ਸਾਹਮਣਾ ਚਾਹੀਦਾ। ਤੇ ਦੂਜੀ ਬੇਨਤੀ ਮੈਂ ਇਹ ਵੀ ਕਰਨਾ ਚਾਹੁੰਦਾ, ਜਿਹੜੇ ਫਿਲਮਾਂ ਬਣਾ ਰਹੇ ਨੇ ਸਾਡੇ ਭਰਾ, ਹੱਥ ਜੋੜ ਕੇ ਬੇਨਤੀ ਹੈ ਕਿ ਪੈਸਾ ਹੋਰ ਬਿਜ਼ਨਸ ਬਥੇਰੇ ਨੇ, ਹੋਰ ਪਾਸੋਂ ਪੈਸਾ ਕਮਾ ਲਓ ਹਨਾ, ਪਰ ਜਿਹੜੀ ਕੁਰਬਾਨੀਆਂ ਨੇ, ਸ਼ਹੀਦੀਆਂ ਨੇ, ਉਹਨੂੰ ਗਲਤ ਰੂਪ ਦੇ ਵਿੱਚ ਪੇਸ਼ ਕਰਕੇ ਪੈਸਾ ਕਮਾਉਣ ਦੀ ਖਾਤਰ ਤੁਸੀਂ ਸਾਡੇ ਬੱਚਿਆਂ ਨੂੰ ਜ਼ਹਿਰ ਨਾ ਦਿਓ। ਭਵਿੱਖ ਨੂੰ, ਸਾਡੀ ਕੌਮ ਦਾ ਜੋ ਭਵਿੱਖ ਹੈ, ਉਹ ਇਤਿਹਾਸ ਹੈ, ਉਹ ਇਤਿਹਾਸ ਨੂੰ ਵਿਗਾੜ ਕੇ ਸਾਡੇ ਸਾਹਮਣੇ ਨਾ ਪੇਸ਼ ਕਰੋ। ਤੇ ਅਸੀਂ ਦਰਸ਼ਕਾਂ ਨੂੰ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕਈ ਫਿਲਮਾਂ ਆਈਆਂ ਸੰਘਰਸ਼ ਨਾਲ ਸੰਬੰਧਿਤ, ਤੇ ਬਹੁਤ ਵੱਡੇ ਉਹਨਾਂ ਨੂੰ ਘਾਟੇ ਪਏ ਨੇ। ਦੁਬਾਰਾ ਕੋਈ ਨਹੀਂ, ਕਿਸੇ ਨੇ ਵੀ ਦੁਬਾਰਾ ਫਿਲਮ ਨਹੀਂ ਬਣਾਈ ਹੈ ਨਾ। ਅਸੀਂ ਵੀ ਆਪਦੀ ਕਮਾਈ ਦੇ ਵਿੱਚੋਂ ਕਿਤੋਂ ਫੰਡ ਨਹੀਂ ਇਕੱਠੇ ਕੀਤੇ, ਕਿਤੋਂ ਪੈਸਾ ਨਹੀਂ ਇਕੱਠਾ ਕੀਤਾ, ਕਿਉਂਕਿ ਅਸੀਂ ਵਿਸ਼ਵਾਸ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਵਪਾਰੀ ਬੰਦੇ ਨਹੀਂ, ਅਸੀਂ ਆਪਣੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ। ਤੇ ਇਸ ਵਿਸ਼ਵਾਸ ਨੂੰ ਲੈ ਕੇ ਲੋਕਾਂ ਦੇ ਵਿੱਚ ਲਿਜਾ ਰਹੇ ਹਾਂ ਕਿ ਤੁਸੀਂ ਵੀ ਸਾਡੇ ਤੇ ਵਿਸ਼ਵਾਸ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਕਿਰਪਾ ਕਰਨ ਕਿ ਅਸੀਂ ਹੋਰ ਵੀ ਫਿਲਮਾਂ ਬਣਾਈਏ, ਤੇ ਸਹਿਯੋਗ ਦੇਣ ਦੀ ਲੋੜ ਹੈ ਕਿ 7 ਤਰੀਕ ਨੂੰ ਵੱਧ ਤੋਂ ਵੱਧ ਥੀਏਟਰ ਸਿਨੇਮੇ ਭਰ ਦੇਣੇ ਚਾਹੀਦੇ ਨੇ। ਇਹ ਸਾਡੀ ਗੱਲ ਨਹੀਂ ਜਾਂ ਪੈਸੇ ਦੀ ਗੱਲ ਨਹੀਂ, ਇਹ ਜਿੰਦੇ ਸੁੱਖੇ ਦੀ ਗੱਲ ਹੈ। ਜੇ ਥੀਏਟਰ ਖਾਲੀ ਰਹਿ ਗਏ ਤਾਂ ਲੋਕ ਕੀ ਕਹਿਣਗੇ, ਜਿੰਦੇ ਸੁੱਖੇ ਦੀ ਐਡੀ ਵੱਡੀ ਕਹਾਣੀ ਤੇ ਲੋਕ ਗਏ ਨਹੀਂ ਫਿਲਮ ਦੇਖਣ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਆਪਣਾ ਇਤਿਹਾਸ ਬਚਾਉਣਾ, ਹੋਰ ਵੀ ਦਿਖਾਉਣਾ, ਤਾਂ ਸਾਨੂੰ ਲੋੜ ਹੈ ਕਿ ਲੋਕਾਂ ਦਾ ਸਹਿਯੋਗ ਦੀ ਲੋੜ ਹੈ, ਤਾਂ ਕਿ ਅਸੀਂ ਹੋਰ ਵੀ ਇਤਿਹਾਸ ਦੇ ਉੱਪਰ ਫਿਲਮਾਂ ਬਣਾ ਸਕੀਏ। ਜੀ ਵੀਰ ਜੀ ਤੁਸੀਂ? ਹਾਂਜੀ, ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ 7 ਅਗਸਤ ਨੂੰ ਵੱਧ ਤੋਂ ਵੱਧ ਆਪ ਜੀ ਫਿਲਮ ਦੇਖਣ ਜਾਓ, ਸਾਨੂੰ ਸਹਿਯੋਗ ਦਿਓ, ਤਾਂ ਕਿ ਸਾਡੀ ਸਾਰੀ ਟੀਮ ਦਾ, ਜਿਹੜੇ ਹੋਰ ਵੀ ਇੰਡੀਆ ਦੇ ਵਿੱਚ ਸਾਡੀ ਟੀਮ ਦੇ ਮੈਂਬਰ ਆਉਣ ਤੱਕ ਮਿਹਨਤ ਕੀਤੀ ਜਿਨ੍ਹਾਂ ਨੇ ਪਿਛਲੇ ਸਮੇਂ ਤੋਂ, ਉਹਨਾਂ ਦੀ ਵੀ ਹੌਸਲਾ ਅਫਜ਼ਾਈ ਹੋਏਗੀ। ਤੇ ਇਸ ਤਰ੍ਹਾਂ ਜਿਹੜੀਆਂ ਸੰਘਰਸ਼ ਦੇ ਉੱਪਰ, ਤਾਂ ਕਿ ਅਸੀਂ ਹੋਰ ਵੀ ਫਿਲਮਾਂ ਆਪਣੀਆਂ ਜਿਹੜੀਆਂ ਨੇ, ਪੁਰਾਣਾ ਇਤਿਹਾਸ ਜਿਹੜਾ ਪਿਆ, ਉਹਨੂੰ ਅਸੀਂ ਪਰਦੇ ਤੇ ਲੈ ਕੇ ਆ ਸਕੀਏ। ਤੇ ਇਸ ਵਾਸਤੇ ਤੁਸੀਂ ਸਾਡਾ ਜ਼ਰੂਰ ਸਹਿਯੋਗ ਦਿਓ ਜੀ। ਜੀ ਵੀਰ ਜੀ, ਤੁਹਾਡਾ ਇਸ ਮੂਵੀ ਬਾਰੇ ਸਾਡੇ ਦਰਸ਼ਕਾਂ ਨਾਲ ਸਾਰੀ ਵਿਚਾਰ ਚਰਚਾ ਸਾਂਝਾ ਕਰਨ ਲਈ ਤੇ ਵਿਸ਼ੇਸ਼ ਤੌਰ ਤੇ ਸਾਡੇ ਸਟੂਡੀਓ 'ਚ ਆਉਣ ਲਈ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਹੁਣ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ। ਵਿਊਅਰਸ, ਇਹ ਮੂਵੀ ਦ ਮਾਸਟਰਮਾਈਂਡ ਜਿੰਦਾ ਸੁੱਖਾ, ਜੋ ਕਿ 7 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਬਾਰੇ ਇਹ ਸਾਰੀ ਪੈਨਲ ਡਿਸਕਸ਼ਨ ਸੀਗੀ, ਜਿਹਦੇ ਤੇ ਵਿਚਾਰ ਚਰਚਾ ਤੁਸੀਂ ਪ੍ਰੋਡਿਊਸਰਸ ਦੇ ਆਪਣੇ ਮੂੰਹੋਂ ਸੁਣੀ, ਸਾਰੀ ਉਹਦੀ ਵਿਸ਼ੇਸ਼ਤਾ ਕਿ ਕੀ ਹੈਗੀ ਹੈ, ਮੂਵੀ ਕਿਵੇਂ ਬਣੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਡਿਸਕਸ਼ਨ ਪਸੰਦ ਆਈ ਹੋਵੇਗੀ। ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੇ ਇਸੇ ਤਰ੍ਹਾਂ ਦੇ ਨਵੇਂ ਪ੍ਰੋਗਰਾਮ TV 84 ਦੇ ਸਪੈਸ਼ਲ ਪ੍ਰੋਗਰਾਮ ਵਿੱਚ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ये है नया कैदी हरजिंदर सिंह उर्फ जिंदा। बोले सो निहाल, सत श्री अकाल। ਅਕਾਲ ਤਖਤ ਦੇ ਉੱਤੇ ਹੋਏ ਹਮਲੇ ਨੇ ਸਾਡੇ ਹੱਥਾਂ ਵਿੱਚ ਕਲਮ ਦੀ ਥਾਂ ਬੰਦੂਕਾਂ ਫੜਾ ਦਿੱਤੀ। ਹੁਣ ਸਬਰ ਦਾ ਬੰਨ ਟੁੱਟ ਗਿਆ ਸੁੱਖੇ। ਲੋਕਾਂ ਨੂੰ ਇਕਜੁੱਟ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਹੀ ਪਊਗਾ। ਬੋਲਾ ਸੋਨਿਹਾ। ਇਹ ਜੇ ਜਿਉਣਾ ਤੇ ਅਣਖ ਨਾਲ, ਤੇ ਜੇ ਮਰਨਾ ਤੇ ਧਰਮ ਵਾਸਤੇ। ਸਿੰਘ ਗਰ ਮੁਖਿਆਲੀ ਨਹੀਂ ਉਹ ਠੰਡੇ ਸਿੰਘਾਂ ਦੀ ਜਾਵੇ ਜੀਪ ਸ਼ੂਕ ਦੀ। ਜਦੋਂ ਹਥਿਆਰ ਹੱਥ 'ਚ ਹੋਵੇ ਨਾ, ਤਾਂ ਗੋਲੀ ਚਲਾਉਣ ਤੋਂ ਪਹਿਲਾਂ ਅੱਧੇ ਮਸਲੇ ਆਪੇ ਹੀ ਹੱਲ ਹੋ ਜਾਂਦੇ ਨੇ। ਤਾਂ ਫਿਰ ਕਰ ਲੋ ਦਿੱਲੀ ਵੱਲ ਨੂੰ ਮੂੰਹ। तो तू है वो आतंकवादी जिसकी तलाश में पूरे हिंदुस्तान की पुलिस लगी हुई है।